ਉਬਰ ਤੇ ਲਿਫਟ ਨੇ ਅੱਜ ਮਾਸਕ ਦੀ ਰਿਕੁਆਇਰਮੈਂਟ ਨੂੰ ਰਿਮੂਵ ਕਰ ਦਿੱਤਾ ਆ। ਫਲੋਰੀਡਾ ਦੇ ਵਿੱਚ ਇੱਕ ਜੱਜ ਨੇ ਰੂਲਿੰਗ ਦਿੱਤੀ ਸੀ ਸੀਡੀਸੀ ਦੇ ਉਲਟ, ਕਿਉਂਕਿ ਸੀਡੀਸੀ ਵਾਲਿਆਂ ਨੇ ਮਾਸਕ ਦੀ ਰਿਕੁਆਇਰਮੈਂਟ ਮਈ 3 ਤੱਕ ਐਕਸਟੈਂਡ ਕਰ ਦਿੱਤੀ ਸੀ। ਸੋ ਉਸ ਨੂੰ ਦੇਖਦੇ ਹੋਏ ਜਿਹੜੇ ਉਬਰ ਤੇ ਲਿਫਟ ਕੰਪਨੀਆਂ ਆ, ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਜਿਹੜੀਆਂ ਕਾਰਾਂ ਆ, ਜਿਹੜੇ ਸਵਾਰੀ ਆ, ਉਹਨਾਂ ਨੂੰ ਕੋਈ ਮਾਸਕ ਦੀ ਰਿਕੁਆਇਰਮੈਂਟ ਨਹੀਂ। ਹਾਂ, ਆਪਣੀ ਮਰਜ਼ੀ ਤੇ ਉਹ ਨਹੀਂ ਪਾਉਣਾ ਆ, ਉਹ ਪਾ ਸਕਦੇ ਆ, ਜਾਂ ਉਹਨਾਂ ਨੂੰ ਲੱਗਦਾ ਵੀ ਕੋਈ ਬਿਮਾਰ ਆ ਉਹ ਪਾ ਸਕਦੇ, ਪਰ ਰਿਕੁਆਇਰਮੈਂਟ ਕੋਈ ਨਹੀਂ ਹੋਊਗੀ। ਇਹ ਉਹਨਾਂ ਨੇ ਜੱਜ ਦੀ ਜਿਹੜੀ ਰੂਲਿੰਗ ਆ ਉਹ ਤੋਂ ਬਾਅਦ ਕਿਹਾ ਆ। ਸੋ ਇਹਦੇ ਨਾਲ ਹੀ ਯੂਐਸ ਦੇ ਵਿੱਚ 에ਅਰਲਾਈਨਸ ਬਹੁਤ ਸਾਰੀਆਂ, ਉਹਨਾਂ ਨੇ ਵੀ ਜਿਹੜੀ ਮਾਸਕ ਦੀ ਰਿਕੁਆਇਰਮੈਂਟ ਆ ਉਸ ਨੂੰ ਬੰਦ ਕਰ ਦਿੱਤਾ ਹੈਗਾ ਆ, ਜਦੋਂ ਤੋਂ ਹੀ ਇਸ ਜੱਜ ਨੇ ਰੂਲਿੰਗ ਦਿੱਤੀ ਹੈਗੀ ਆ। ਡੈਲਟਾ 에ਅਰ, ਅਮਰੀਕਨ 에ਅਰਲਾਈਨ, ਯੂਨਾਈਟਿਡ 에ਅਰਲਾਈਨ, ਸਾਊਥ ਵੈਸਟ 에ਅਰਲਾਈਨ, ਅਲਾਸਕਾ 에ਅਰਲਾਈਨ, ਜੈਟ ਬਲੂ, ਇਹਨਾਂ ਸਾਰਿਆਂ ਨੇ ਕਿਹਾ ਆ ਵੀ ਜਦੋਂ ਤੋਂ ਹੀ ਰੂਲਿੰਗ ਆਈ ਆ 24 ਘੰਟਿਆਂ ਦੇ ਵਿੱਚ ਅਸੀਂ ਇਹ ਸਾਰੀ ਰਿਕੁਆਇਰਮੈਂਟ ਜਿਹੜੀ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਯੂਨਾਈਟਿਡ 에ਅਰਲਾਈਨ ਨੇ ਇਹ ਕਿਹਾ ਵੀ ਮਾਸਕਸ ਆਰ ਨੋ ਲੋਂਗਰ ਰਿਕੁਆਇਰਡ ਐਟ ਯੂਨਾਈਟਿਡ ਤੇ ਡੋਮੈਸਟਿਕ ਫਲਾਈਟਸ ਦੇ ਵਿੱਚ। ਇੰਟਰਨੈਸ਼ਨਲ ਫਲਾਈਟ ਦੇ ਉੱਤੇ ਡਿਪੈਂਡ ਕਰੂਗਾ ਵੀ ਜਿੱਥੇ ਤੁਸੀਂ ਪਹੁੰਚਣਾ ਹੈ ਵੀ ਉਸ ਮੁਲਕ ਦੀ ਕੋਈ ਰਿਕੁਆਇਰਮੈਂਟ ਤਾਂ ਨਹੀਂ ਹੈਗੀ। ਅਲਾਸਕਾ 에ਅਰਲਾਈਨ ਨੇ ਵੀ ਕਿਹਾ ਵੀ ਆਪਸ਼ਨਲ ਆ, ਤੁਹਾਨੂੰ ਕੋਈ ਕੰਪਲਸਰੀ ਨਹੀਂ ਹੈਗਾ ਮਾਸਕ ਪਾਣਾ। ਅਮਰੀਕਨ 에ਅਰਲਾਈਨ ਨੇ ਵੀ ਕਹਿਤਾ ਵੀ ਫੇਸ ਮਾਸਕ ਵਿਲ ਨੋ ਲੋਂਗਰ ਬੀ ਰਿਕੁਆਇਰਡ ਕਸਟਮਰਸ ਦੇ ਲਈ ਵੀ, ਟੀਮ ਮੈਂਬਰਸ ਦੇ ਲਈ ਵੀ, ਯੂਐਸ 에ਅਰਪੋਰਟਸ ਤੇ ਡੋਮੈਸਟਿਕ ਫਲਾਈਟਸ ਲਈ। ਸੋ ਇੰਟਰਨੈਸ਼ਨਲ ਆਪਾਂ ਦੱਸੀ ਆ ਵੀ ਹਜੇ ਬਹੁਤ ਸਾਰੇ ਮੁਲਕ ਆ ਉੱਥੇ ਇਹ ਰਿਕੁਆਇਰਮੈਂਟਸ ਹੈਗੀਆਂ। ਜੀ, ਕਈ 에ਅਰਪੋਰਟਸ ਨੇ ਆਪਣੇ ਪੱਧਰ ਦੇ ਉੱਤੇ ਵੀ ਫੈਸਲਾ ਲਿਆ ਹੈ। ਸੈਨ ਫਰਾਂਸਿਸਕੋ 에ਅਰਪੋਰਟ ਨੇ ਕਿਹਾ ਹੈ ਵੀ ਨਹੀਂ, ਇੱਥੇ ਮਾਸਕ ਜਿਹੜੇ ਉਹ ਜ਼ਰੂਰੀ ਹੋਣਗੇ। ਉਧਰ ਜਿਹੜਾ ਹਾਰਟਸਫੀਲਡ, ਜੈਕਸਨ, ਅਟਲਾਂਟਾ ਇੰਟਰਨੈਸ਼ਨਲ 에ਅਰਪੋਰਟ ਤੇ ਲਗਵਾਡੀਆ 에ਅਰਪੋਰਟ ਆ, ਉਹਨਾਂ ਨੇ ਮਾਸਕ ਮੈਂਡੇਟ ਦੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਹਟਾ ਦਿੱਤਾ ਹੈ। ਫਿਲਾਡੈਲਫੀਆ ਦੇ ਇੰਟਰਨੈਸ਼ਨਲ 에ਅਰਪੋਰਟ ਨੇ ਕਿਹਾ ਵੀ ਅਸੀਂ ਮਾਸਕ ਮੈਂਡੇਟ ਰੱਖਾਂਗੇ। ਫੈਡਰਲ ਜੱਜ ਕੈਥਰੀਨ ਕਿੰਬਲ ਮਿਜ਼ਲ ਉਹਨਾਂ ਨੇ ਕੱਲ ਆਪਣਾ ਜਿਹੜਾ 59 ਪੇਜਾਂ ਦਾ ਇਹ ਫੈਸਲਾ ਜਿਹੜਾ ਸੀਡੀਸੀ ਦੇ ਉਲਟ ਸੁਣਾਇਆ ਸੀਗਾ, ਤੇ ਜਿਹੜਾ 15 ਦਿਨਾਂ ਦੀ ਐਕਸਟੈਂਸ਼ਨ ਸੀਡੀਸੀ ਨੇ ਵਧਾਈ ਸੀ ਉਸ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਸੀਗਾ। ਹੋ ਸਕਦਾ ਹੈ ਵੀ ਪ੍ਰਸ਼ਾਸਨ ਇਸ ਦੇ ਉਲਟ ਕਿਸੇ ਹੋਰ ਅਦਾਲਤ ਵਿੱਚ ਵੀ ਜਾਵੇ, ਪਰ ਮੈਨੂੰ ਲੱਗਦਾ ਜਿੰਨੀ ਦੇਰ ਤੱਕ ਕੋਈ ਅਗਲਾ ਫੈਸਲਾ ਆਉਣਾ ਉਨੀ ਦੇਰ ਤੱਕ ਤਾਂ ਉੱਦਾਂ ਹੀ ਇਹਨਾਂ ਦੀ ਐਕਸਟੈਂਸ਼ਨ ਜਿਹੜੀ 3 ਮਈ ਵਾਲੀ ਆ ਉਹ ਦਿਨ ਹੁਣ ਨਜ਼ਦੀਕ ਆਉਂਦੇ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਚੇਂਜ ਵੀ ਉਸ ਟਾਈਮ ਦੇ ਉੱਤੇ ਆ ਰਿਹਾ ਜਦੋਂ ਹੁਣ ਲੋਕ ਖੁੱਲ ਕੇ ਟਰੈਵਲ ਕਰਨਾ ਸ਼ੁਰੂ ਕਰ ਰਹੇ ਆ। ਮੰਡੇ ਨੂੰ TSA ਨੇ ਕਿਹਾ ਵੀ 2.3 ਮਿਲੀਅਨ ਲੋਕਾਂ ਨੂੰ ਉਹਨਾਂ ਨੇ ਸਕਰੀਨਿੰਗ ਕੀਤੀ ਆ ਵੀਕਡੇ ਦੇ ਵਿੱਚ। ਉੱਦਾਂ ਵੇਖਿਆ ਜਾਵੇ ਤਾਂ 2019 ਦੇ ਮੁਕਾਬਲੇ 10% ਘੱਟ ਆ, ਪਰ ਕੋਵਿਡ ਤੋਂ ਜੇ ਰਿਕਵਰੀ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਇਹ ਕਾਫੀ ਅੱਗੇ ਵੱਲ ਨੂੰ ਜਿਹੜਾ ਉਹ ਆંકੜੇ ਵੱਧ ਰਹੇ ਹੈਗੇ ਆ। ਸੋ ਦੇਖੋ ਹਰਜੋਤ ਸਿੰਘ ਜੀ, ਅੱਗੇ ਕਿਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧਦੀ ਹੈਗੀ ਆ, ਪਰ ਉਧਰ ਜਿਹੜਾ BA.2 ਉਹਦੇ ਕਈ ਵੇਰੀਐਂਟ ਆ ਕੇ ਉਹ ਦੁਬਾਰਾ ਕਈ ਥਾਵਾਂ ਦੇ ਉੱਤੇ ਕੇਸਿਸ ਜਿਹੜੇ ਆ ਵੱਧ ਰਹੇ ਨੇ। ਸੋ ਧਿਆਨ ਜਿਹੜਾ ਉਹ ਰੱਖੋ। ਸੋ ਲੋਕਾਂ ਨੂੰ ਹੁਣ ਮਰਜ਼ੀ ਆ ਵੀ ਤੁਸੀਂ ਕਈ ਥਾਵਾਂ ਦੇ ਉੱਤੇ ਮਾਸਕ ਪਾਉਣਾ ਚਾਹੁੰਦੇ ਆ ਜਾਂ ਨਹੀਂ ਪਾਉਣਾ ਚਾਹੁੰਦੇ ਹੈਗੇ।